ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵਿਅਰਸ। ਅੱਜ 14 ਅਪ੍ਰੈਲ ਦਾ ਦਿਹਾੜਾ ਹੈ। ਅੱਜ ਤੋਂ 316 ਸਾਲ ਪਹਿਲਾਂ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ। ਅੱਜ ਅਸੀਂ TV 84 ਦੀ ਪੂਰੀ ਟੀਮ ਦੇ ਵੱਲੋਂ ਸਾਡੇ ਸਾਰੇ ਦਰਸ਼ਕਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਅੱਜ ਅਸੀਂ ਇਸ ਪਵਿੱਤਰ ਦਿਨ ਅਤੇ ਹੋਰ ਵੀ ਇਸ ਮੁੱਦੇ ਤੇ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ, ਜਿਹੜੇ ਕਿ ਕੈਲੀਫੋਰਨੀਆ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ TV 84 ਦੀ ਪੂਰੀ ਟੀਮ ਵੱਲੋਂ ਅਸੀਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵਿਸਾਖੀ ਦੀਆਂ ਅਤੇ ਖਾਲਸੇ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹਾਂ। ਤੇ ਜੀ ਸਾਡੇ ਵੱਲੋਂ ਵੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਖਾਲਸਾ ਪੰਥ ਨੂੰ ਇਸ ਵਿਸ਼ੇਸ਼ ਦਿਨ ਤੇ ਜੋ ਖਾਲਸੇ ਦਾ ਪ੍ਰਗਟ ਦਿਵਸ ਹੈ ਹਾਂਜੀ ਉਸ ਦੀ ਬਹੁਤ ਬਹੁਤ ਮੁਬਾਰਕ ਹੋਵੇ। ਹਾਂਜੀ ਤੇ ਨਾਲ ਦੀ ਨਾਲ TV 84 ਜਿਹੜਾ ਤੁਹਾਡਾ ਅਦਾਰਾ ਹੈ ਜੀ, ਅਸੀਂ ਜਿੱਥੇ ਤੁਹਾਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਤੁਹਾਡੀ ਸਫਲਤਾ ਜੋ ਜਿਸ ਤਰ੍ਹਾਂ ਤੁਸੀਂ ਚਲਾ ਰਹੇ ਹੋ ਜੀ, ਤੇ ਨਾਲ ਦੀ ਨਾਲ ਤੁਹਾਡਾ ਧੰਨਵਾਦ ਵੀ ਕਰਦੇ ਹਾਂ ਹਾਂਜੀ ਕਿ ਤੁਸੀਂ ਜਿਸ ਤਰ੍ਹਾਂ ਵੱਖ-ਵੱਖ ਵਿਚਾਰ ਲਿਆ ਕੇ ਜੀ, ਹਰ ਇੱਕ ਵਿਚਾਰਵਾਨ ਦੇ ਵਿਚਾਰ ਲਿਆ ਕੇ ਤੁਸੀਂ ਜਿਸ ਤਰ੍ਹਾਂ ਸੰਗਤਾਂ ਨੂੰ ਸੁਚੇਤ ਕਰਦੇ ਹੋ, ਸਾਡਾ ਬਹੁਤ ਹੀ ਸ਼ਲਾਘਾਯੋਗ ਇਹ ਉਪਰਾਲਾ। ਜੀ ਬਿਲਕੁਲ, ਥੈਂਕ ਯੂ ਸੋ ਮਚ ਵੀਰ ਜੀ। ਵੀਰ ਜੀ, ਇਸ ਦਿਹਾੜੇ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਬੜੀ ਮੁਬਾਰਕਬਾਦ ਦਿੱਤੀ ਹੈ, ਪਰ ਜਿਸ ਤਰ੍ਹਾਂ ਇਹ ਦਿਹਾੜਾ ਆਲ ਓਵਰ ਦਾ ਵਰਲਡ ਸਿੱਖ ਕਮਿਊਨਿਟੀ ਦੇ ਵਿੱਚ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ, ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਗੁਰਦੁਆਰਾ ਪੰਜਾ ਸਾਹਿਬ ਵਿਖੇ ਵੀ ਖਾਲਸਾ ਪੰਥ ਦਾ ਸਾਜਨਾ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉੱਥੇ ਇੰਡੀਆ ਤੋਂ ਪਹੁੰਚੀਆਂ, ਪਾਕਿਸਤਾਨ ਦੇ ਵਿੱਚ ਆਈਆਂ ਤੇ ਬਾਹਰ ਦੇ ਦੇਸ਼ਾਂ ਦੇ ਵਿੱਚੋਂ ਵੀ ਗਈਆਂ। ਓਵਰਆਲ ਤੁਸੀਂ ਵੀ ਟਾਈਮ ਟੂ ਟਾਈਮ ਪਾਕਿਸਤਾਨ ਜਾਂਦੇ ਹੋ, ਉੱਥੇ ਦੇ ਗੁਰਦੁਆਰਿਆਂ ਦੇ ਸੰਪਰਕ ਦੇ ਵਿੱਚ ਹੋ। ਸਾਰੇ ਦਰਸ਼ਕਾਂ ਨੂੰ ਪਾਕਿਸਤਾਨ ਦੇ ਵਿੱਚ ਖਾਲਸਾ ਸਾਜਨਾ ਦਿਵਸ ਕਿਵੇਂ ਮਨਾਇਆ ਜਾਂਦਾ ਹੈ, ਕਿਵੇਂ ਮਨਾਇਆ ਗਿਆ ਐਂਡ ਕਿਵੇਂ ਰਿਹਾ, ਇਸ ਬਾਰੇ ਜਾਣਕਾਰੀ ਦਿਓ। ਦੇਖੋ ਜਦੋਂ ਤੋਂ ਹੀ ਗੁਰੂ ਨਾਨਕ ਸਾਹਿਬ ਦੀ ਇਸ ਧਰਤੀ ਤੇ ਆਮਦ ਹੋਈ ਜੀ, ਉਸ ਤੋਂ ਬਾਅਦ 10 ਜੋਤਾਂ ਦੇ ਵਿੱਚ ਵਿਚਰ ਕੇ ਤੇ 10ਵੀਂ ਜੋਤ ਨੇ ਜਿਹੜਾ ਸਾਨੂੰ ਇਹ ਵੱਖਰਾ ਤੇ ਨਿਆਰਾ ਸਰੂਪ ਇਸ ਜਗਤ ਵਿੱਚ ਦਿੱਤਾ ਤੇ ਉਸ ਦੀ ਇਸ ਦੀ ਕੋਈ ਮਿਸਾਲ ਨਹੀਂ ਹੈਗੀ, ਇਸ ਪਲੈਨਟ ਤੇ ਕੋਈ ਮਿਸਾਲ ਨਹੀਂ। ਜਿਸ ਤਰ੍ਹਾਂ ਖਾਲਸਾ ਪੰਥ ਨੂੰ ਸਾਜ ਕੇ ਸਤਿਗੁਰੂ ਨੇ ਇੱਕ ਲੰਬੀ ਵਿਚਾਰ ਦਾ ਵਿਸ਼ਾ ਹੈ, ਪਰ ਮੈਂ ਸਿੱਧਾ ਹੀ ਆਪਣੇ ਵਿਸ਼ੇ ਵੱਲ ਆਵਾਂ ਜਿੱਥੇ ਅਸੀਂ ਇਸ ਸੰਸਾਰ ਦੇ ਵਿੱਚ ਵਿਚਰ ਕੇ ਜਿੱਥੇ ਵੀ ਕੋਈ ਸਿੱਖ ਵਸਦਾ ਉਹ ਇਸ ਦਿਨ ਤੇ ਆਪਣੇ ਉਹਨੂੰ ਜਨਮ ਦਿਨ ਕਹਿ ਲਓ, ਪ੍ਰਗਟ ਕਹਿ ਲਓ, ਇਸ ਦਿਹਾੜੇ ਨੂੰ ਇੱਕ ਵਿਸ਼ੇਸ਼ ਰੂਪ ਦੇ ਵਿੱਚ ਮਨਾਉਂਦਾ। ਸਾਰੇ ਹੀ ਸੰਸਾਰ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਅੱਜ ਖਾਲਸਾ ਪੰਥ ਇਸ ਦਿਨ ਨੂੰ ਬੜੀ ਵਿਚਿੱਤਰਤਾ ਦੇ ਨਾਲ ਵਿਸ਼ੇਸ਼ ਰੂਪ ਵਿੱਚ ਜਿੱਥੇ ਜਿੱਥੇ ਵੀ ਖਾਲਸਾ ਪੰਥ ਦਾ ਵਸੇਵਾ ਹੈ ਉੱਥੇ ਮਨਾ ਰਹੇ ਨੇ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਪਾਕਿਸਤਾਨ ਦੇ ਵਿੱਚ ਵੀ ਹਿੰਦੁਸਤਾਨ ਪਾਕਿਸਤਾਨ ਦੀ ਜਦੋਂ ਵੰਡ ਹੋਈ ਉਸ ਤੋਂ ਬਾਅਦ ਜਿਹੜੇ ਸਾਡੇ ਧਾਰਮਿਕ ਸਥਾਨ ਕੋਈ 172 ਦੇ ਕਰੀਬ ਨੇ ਜਿਹੜੇ ਉੱਥੇ ਰਹਿ ਗਏ, ਉਹਨਾਂ ਦੀ ਦੇਖ ਰੇਖ ਦਾ ਜ਼ਿੰਮਾ ਪਹਿਲਾਂ ਤਾਂ ਉੱਥੋਂ ਦੀ ਸਰਕਾਰ ਹੀ ਕਰਦੀ ਸੀ। ਫਿਰ ਪਿਛਲੇ 10-15 ਸਾਲ ਤੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਹੈ, ਔਰ ਜਦੋਂ ਤੋਂ ਇਹ ਕਮੇਟੀ ਹੋਂਦ ਵਿੱਚ ਆਈ ਹੈ ਉਦੋਂ ਤੋਂ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਗੁਰਦੁਆਰਿਆਂ ਦਾ ਰੱਖ ਰਖਾਵ ਤੇ ਵਿਸ਼ੇਸ਼ ਪ੍ਰੋਗਰਾਮ ਉੱਥੇ ਕੀਤੇ ਜਾਂਦੇ ਨੇ। ਜਿਵੇਂ ਕਿ ਤੁਸੀਂ ਅਖਬਾਰਾਂ ਵਿੱਚ ਵੀ ਦੇਖਿਆ ਹੋਵੇਗਾ ਕਿ ਜਿਹੜੀ ਤਸਵੀਰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਛਪੀ ਹੈ ਉਸ ਦੀ ਵੀ ਇੱਕ ਵਿਸ਼ੇਸ਼ ਮਹੱਤਵ ਹੈ, ਵਿਲੱਖਣਤਾ। ਪਹਿਲੇ ਪਾਤਸ਼ਾਹ ਦੇ ਨਾਲ ਸੰਬੰਧਿਤ ਉਹ ਧਾਰਮਿਕ ਸਥਾਨ ਪੰਜਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਦਾ ਪੰਜਾ ਪੱਥਰ ਦੇ ਅਜੇ ਵੀ ਉਹ ਮੌਜੂਦ ਹੈ। ਉਸ ਸਥਾਨ ਤੇ ਲੰਬੇ ਸਮੇਂ ਤੋਂ ਜਿਹੜੇ ਖਾਲਸਾ ਪੰਥ ਵੱਲੋਂ ਸਿੱਖਾਂ ਵੱਲੋਂ ਉੱਥੇ ਜਿਹੜਾ ਇਹ ਪੁਰਬ ਮਨਾਇਆ ਜਾਂਦਾ ਤੇ 12 ਤਰੀਕ ਤੋਂ ਹੀ ਜਥਾ ਤਾਂ ਜਿਹੜਾ ਬਾਹਰੋਂ ਪਹਿਲਾਂ 11 ਤਰੀਕ ਨੂੰ ਪਹੁੰਚ ਜਾਂਦਾ ਉੱਥੇ, 12, 13 ਤੇ 14 ਤਰੀਕ ਨੂੰ ਜਦੋਂ ਅੱਜ ਸਾਡਾ ਵਿਸ਼ੇਸ਼ ਦਿਨ ਹੈ ਉਸ ਦਿਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਆ। ਔਰ ਦੇਸ਼ ਵਿਦੇਸ਼ ਦੇ ਇਲਾਵਾ ਉੱਥੋਂ ਦੇ ਜਿਹੜੀਆਂ ਲੋਕਲ ਸੰਗਤਾਂ ਭਾਵੇਂ ਸਿੱਖਾਂ ਦੀ ਗਿਣਤੀ ਉੱਥੇ ਕੋਈ 20,000 ਦੇ ਕਰੀਬ ਹੋਏਗੀ, ਪਰ ਹੋਰ ਸੰਗਤ ਜਿਹੜੀ ਸਿੰਧੀ ਸੰਗਤ ਆ ਜਾਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਸਹਿਜਧਾਰੀ ਸਿੱਖ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਪਹੁੰਚੇ ਹੋਏ ਹੁੰਦੇ ਨੇ ਤੇ ਇੱਕ ਵਿਸ਼ੇਸ਼ ਰੂਪ ਦੇ ਵਿੱਚ ਬੜੇ ਹੀ ਸ਼ਾਹਾਨਾ ਤਰੀਕੇ ਦੇ ਨਾਲ ਸੁੰਦਰ ਰੰਗਾਂ ਦੇ ਨਾਲ ਸਜੇ ਹੋਏ ਜਿਹੜੇ ਗੁਲਦਸਤੇ ਕੀ ਤੁਹਾਨੂੰ ਅਸੀਂ ਬਿਆਨ ਕਰ ਸਕਦੇ ਹਾਂ
ਕਿ ਸੁੰਦਰ ਤੇ ਬੜੇ ਮਨਮੋਹਣੇ ਨਜ਼ਾਰੇ ਦੇ ਨਾਲ ਜਿਹੜਾ ਉਸ ਸਥਾਨ ਤੇ ਜਿਹੜਾ ਪੁਰਬ ਆ ਵਿਸ਼ੇਸ਼ ਤੌਰ ਤੇ ਮਨਾਇਆ ਜਾਂਦਾ। जी जी, थैंक यू सो मच फॉर दैट डिटेल। वीर जी इस तरह सर को जानना चाहांगे आप खालसा सिरजन दिवस की गल करते जां खालसे के जन्म दिहाड़े की गल करते, उस तो बाद कहने कि खालसा राज आया, सिख राज आया, ऐसी गल करते राज करेगा खालसा, पर तुहाडे ख्याल दे नाल खालसा कित्थे खड़ा है, खालसा राज कित्थे खड़ा है अज दे दिन ते? बहुत अच्छा सवाल है जी। खालसा पंथ की साजना तो बाद जी लगभग एक सदी सिखा ने जदोजहद की है जी। जिहड़ी आनंदपुर साहब के किले तो बाद जो परिवार विछोड़ा हुंदा गुरु साहब का ते उस तो बाद जिहड़ियां जंगां होईयां ने और अपनी राखी वास्ते ते राज भाग कायम करने वास्ते खालसा पंथ ने लगातार एक सदी जदोजहद की है ते सब तो पहला 1708 के करीब बाबा बंदा सिंह बहादुर जो सीन ते आउंदे ने उन्होंने एक थोड़े समय वास्ते राज कायम करके एक दर्श दे दिता सी कि इस तरह का जिहड़ी असीं राज प्रबंध चाहुंदे हां। उस तो बाद एक लंबा समा सिखां दी नस्ल कुशी भी घल्लूघारिਆਂ ਦੇ ਵਿੱਚੋਂ ਦੀ गुजरना पिया। फिर 1800 के करीब महाराजा रणजीत सिंह ने तकरीबन 50 साल के करीब उस धरती से राज किया और उस तो बाद जिस तरीके नाल साडा राज खोया गया उहदे विच ठीक है साडियां भी गलतियां सी, पर जिहड़ा साडा दुश्मन सीगा वो बहुत शातिर सी जिसने साडे कोलों धोखे दे नाल जिहड़ा राज खोया और उस दिन तो बाद लगातार जिहड़ा सिख खालसा पंथ है अपने राज भाग की प्राप्ति वास्ते किसी ना किसी रूप में यतनशील रहा। और 1947 जो देश की आजादी मिली है और साडे लोगों ने बहुते लोगों ने यही समझदा कि साडा यही असीं आजाद हो गए, पर बड़े अफसोस में कहना पैंदा कि असीं रादर उस दिन गुलाम हो गए। ते उस तो बाद लगातार किसी ना किसी रूप खालसा पंथ ने राज भाग प्राप्ति वास्ते खास तौर पर 29 अप्रैल 1986 ਨੂੰ ਸਰਬੱਤ ਖਾਲਸੇ ਦੇ ਸਮਾਗਮ ਦੇ ਵਿੱਚ ਖਾਲਸਾ ਪੰਥ ਨੇ ਆਪਣੇ ਰਾਜ ਦੇ ਜਿਹੜਾ ਨਿਸ਼ਾਨਾ ਖਾਲਸਾ ਪੰਥ ਦਾ ਨਿਸ਼ਾਨਾ ਖਾਲਿਸਤਾਨ ਦੀ ਜੋ ਐਲਾਨ ਕੀਤਾ ਸੀ ਉਸ ਦੀ ਪ੍ਰਾਪਤੀ ਵਾਸਤੇ ਜਦੋਜਹਿਦ ਅੱਜ ਤੱਕ ਵੀ ਜਾਰੀ ਹੈ। ਠੀਕ ਹੈ, ਸਮੇਂ ਦੀਆਂ ਸਰਕਾਰਾਂ ਆਪਣੇ ਤਰੀਕੇ ਨਾਲ ਤਸ਼ੱਦਦ ਵੀ ਕਰਦੀਆਂ ਨੇ ਔਰ ਤੁਹਾਨੂੰ ਕਨਫਿਊਜ਼ ਕਰਨ ਦਾ ਵੀ ਯਤਨ ਕਰਦੀਆਂ ਨੇ, ਪਰ शुरू तो ही खालसा पंथ की एक बड़ी पक्की मोहर वर्गी हैसरत है कि खालसा जां तां बादशाह ते जां बादशाहत लई लड़दा होया बागी है। सो अजकल साडी जिहड़ी सिचुएशन है वो बागियां वाली है, पर जिस तरीके दे नाल असीं जदोजहद कर रहे हैं इसनूं होर प्रचंड करके वो समा दूर नहीं जदों खालसे दा भी अपना घर खालिस्तान होए। जी बिल्कुल वीर जी। तो वीर जी इस नाल असीं होर भी रीसन मुद्दे दे उपर तुहाडे विचार जानना चाहांगे। जिस तुसीं जाणदे कि नरेंद्र मोदी पहले 23 मार्च ਨੂੰ अपने दरबार ਸਾਹਿਬ ਜਾ ਕੇ ਆਏ ਸੀ ਤੇ ਹੁਣ ਉਹ ਕੈਨੇਡਾ ਦੀ ਫੇਰੀ ਤੇ ਹੈ ਤੇ ਜਿਸ ਤਰ੍ਹਾਂ ਸਿਕਸ ਫॉर ਜਸਟਿਸ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਮਿਲ ਕੇ ਕਾਫੀ ਸਾਰੇ ਕੈਨੇਡਾ ਦੇ ਵਿੱਚ ਮੋਦੀ ਦੀ ਆਮਦ ਤੇ ਪ੍ਰੋਟੈਸਟ ਕੀਤੇ ਜਾ ਰਹੇ ਨੇ, ਰੈਲੀਜ਼ ਕੀਤੀ ਜਾ ਰਹੀ, ਹੋਰ ਵੀ ਕਾਫੀ ਸਾਰੇ ਪ੍ਰੋਗਰਾਮਸ ਲਿਖੇ ਨੇ। ਓਵਰਆਲ ਤੁਸੀਂ ਕਹਿੰਦੇ ਕਿ ਕਿਸ ਤਰ੍ਹਾਂ ਸਰਕਾਰਾਂ ਕਨਫਿਊਜ਼ ਕਰਦੀਆਂ ਨੇ। ਪਹਿਲਾਂ ਤਾਂ ਇੱਕ ਵਾਰੀ ਇਹ ਦਰਬਾਰ ਸਾਹਿਬ ਜਾ ਕੇ ਆਏ ਤੇ ਇੱਥੇ ਆ ਕੇ ਇਹ ਕਨਿਸ਼ਕਾ ਜਿੱਥੇ ਮੈਮੋਰੀਅਲ ਉੱਥੇ ਜਾ ਰਹੇ ਤਾਂ ਕਿ ਸਿੱਖਾਂ ਦੇ ਸੰਘਰਸ਼ ਨੂੰ ਬਦਨਾਮ ਕਰ ਸਕੇ। ਤਾਂ ਓਵਰਆਲ ਤੁਸੀਂ ਮੋਦੀ ਦੀ ਫੇਰੀ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਬੀਬਾ ਜੀ ਬੜਾ ਤੁਹਾਡਾ ਅੱਛਾ ਸਵਾਲ ਹੈ। ਦੇਖੋ, ਐਜ਼ ਏ ਪ੍ਰਾਈਮ ਮਿਨਿਸਟਰ ਜਾਂ ਇੱਕ ਸਧਾਰਨ ਵਿਅਕਤੀ ਦੇ ਤੌਰ ਤੇ ਕੋਈ ਵੀ ਜਿਹੜਾ ਵਿਅਕਤੀ ਆ ਉਹ ਗੁਰਦੁਆਰੇ ਜਾ ਸਕਦਾ ਉੱਥੇ ਜਾ ਕੇ ਸਾਡੇ 4 ਦਰਵਾਜ਼ੇ ਖੁੱਲੇ ਆ ਸਾਰਿਆਂ ਵਾਸਤੇ। ਪਰ ਕਈ ਵਾਰੀ ਲੋਕ ਇਸੇ ਗੱਲ ਦਾ ਇਹਨੂੰ ਰੂਪ ਦੇ ਉਹਦਾ ਨਜਾਇਜ਼ ਫਾਇਦਾ ਵੀ ਉਠਾਉਣ ਦੀ ਕੋਸ਼ਿਸ਼ ਕਰਦੇ ਨੇ। ਤੇ ਜਿਸ ਤਰੀਕੇ ਨਾਲ ਪਹਿਲਾਂ ਉਹ ਇੱਕ ਵਾਰੀ ਅੰਮ੍ਰਿਤਸਰ ਗਿਆ ਸੀਗਾ ਨਰਿੰਦਰ ਮੋਦੀ, ਉਦੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਨਹੀਂ ਗਿਆ ਤੇ ਉਸ ਤੋਂ ਬਾਅਦ ਇੱਕ ਸਿਆਸੀ ਫੇਰੀ ਬਣਾ ਕੇ ਉੱਥੇ ਜਾ ਕੇ ਉਹਨੇ ਜੋ ਕੋਈ ਸਿਆਸਤ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੇ ਟਿੱਪਣੀ ਕਰਨ ਤੋਂ ਬਿਨਾਂ ਹੀ
ਅਸੀਂ ਇਹ ਚਾਹਾਂਗੇ ਕਿ ਜਿਹੜੀ ਫੇਰੀ ਅੱਜ ਕੱਲ੍ਹ ਉਹਦੀ ਕੈਨੇਡਾ ਦੀ ਆ, ਚਾਹੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੋਵੇ, ਚਾਹੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੋਵੇ ਜਾਂ ਕੋਈ ਵੀ ਹੋਵੇ, ਇਹ ਉਸ ਮੁਲਕ ਦਾ ਹੈਡ ਹੋਣ ਦੇ ਨਾਤੇ ਇੱਕ ਟੂਲ ਆ ਜਿਹੜਾ ਕਿ ਹਮੇਸ਼ਾ ਜਿਹਨੂੰ ਸਿੱਖਾਂ ਦੇ ਖਿਲਾਫ ਇਸ ਪੋਸਟ ਨੂੰ ਵਰਤਿਆ ਜਾਂਦਾ। ਔਰ ਪਿਛਲੇ ਲਗਭਗ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਵੱਖ-ਵੱਖ ਰੂਪ ਵਿੱਚ ਜਿੰਨੇ ਵੀ ਪ੍ਰਧਾਨ ਮੰਤਰੀ ਉੱਥੇ ਆ ਰਹੇ ਆ, ਉਹਨਾਂ ਨੇ ਕਿਸੇ ਨੇ ਵੀ ਸਿੱਖਾਂ ਦੀ ਜਿਹੜੀ ਹੈਗੀ ਆ ਮਤਲਬ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਹਮੇਸ਼ਾ ਸਾਨੂੰ ਨੁਕਸਾਨ ਪਹੁੰਚਾਉਣ ਦੀ ਜਾਂ ਵਿੰਗੇ ਟੇਢੇ ਤਰੀਕੇ ਦੇ ਨਾਲ ਸਾਨੂੰ ਕਨਫਿਊਜ਼ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਉਹਦਾ ਹੀ ਇਹ ਇੱਕ ਹਿੱਸਾ ਹੈਗਾ ਜਿਹੜਾ ਨਰਿੰਦਰ ਮੋਦੀ ਦੀ ਫੇਰੀ ਆ। ਸਾਨੂੰ ਜਿੱਥੇ ਵੀ ਅਸੀਂ ਵਸਦੇ ਹਾਂ, ਸਾਨੂੰ ਆਪਣੀਆਂ ਭਾਵਨਾਵਾਂ ਦੇ ਅਨੁਸਾਰ ਆਪਣੇ ਰਾਜਸੀ ਨਿਸ਼ਾਨੇ ਦੇ ਹਿਸਾਬ ਦੇ ਨਾਲ ਇਹਨਾਂ ਲੋਕਾਂ ਦਾ ਪੀਸਫੁਲ ਤਰੀਕੇ ਦੇ ਨਾਲ ਸਾਨੂੰ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ ਸਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਇਹਨਾਂ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਔਰ ਸਟਰੋਂਗ ਮੈਸੇਜ ਦੇਣਾ ਚਾਹੀਦਾ ਕਿ ਤੁਹਾਡੀਆਂ ਜਿਹੜੀਆਂ ਚਾਲਾਂ ਨੇ ਜਾਂ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ, ਅਸੀਂ ਤੁਹਾਡੀ ਸੋਚ ਤੋਂ ਪੂਰੀ ਤਰ੍ਹਾਂ ਖਬਰਦਾਰ ਹਾਂ ਔਰ ਜਿਹੜਾ ਏਜੰਡਾ ਲੈ ਕੇ RSS ਦੇ ਏਜੰਡੇ ਨੂੰ ਫੋਲੋ ਕਰਦੇ ਹੋਏ ਤੁਸੀਂ ਹਿੰਦੁਸਤਾਨ ਦੇ ਵਿੱਚ ਔਰ ਉਸੇ ਏਜੰਡੇ ਨੂੰ ਤੁਸੀਂ ਬਾਹਰਲੇ ਮੁਲਕਾਂ 'ਚ ਪ੍ਰਚਾਰ ਕਰਕੇ ਜੋ ਇੱਕ ਆਪਣਾ ਹਿੰਦੂਤਵੀ ਏਜੰਡਾ ਸਾਹਮਣੇ ਲਿਆ ਰਹੇ ਹੋ, ਅਸੀਂ ਉਸ ਦੇ ਬਾਰੇ ਵੀ ਬੜੀ ਭਰੀ ਭਾਂਤ ਜਾਣੂ ਹਾਂ ਔਰ ਤੁਹਾਡੇ ਜਿਹੜੇ ਇਹੋ ਨਾਪਾਕ ਇਰਾਦੇ ਤੇ ਨਾਪਾਕ ਵਿਚਾਰ ਨੇ ਅਸੀਂ ਸਮੇਂ ਦੇ ਨਾਲ ਲੋਕਾਂ ਦੇ ਸਾਹਮਣੇ ਇਹਨੂੰ ਰੱਖਦੇ ਰਹਾਂਗੇ। ਜੀ ਬਿਲਕੁਲ ਬਿਲਕੁਲ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ ਐਟ ਦੀ ਐਂਡ। ਜਿਸ ਤੁਸੀਂ ਜਾਣਦੇ ਕਿ 82 ਸਾਲਾ ਬਜ਼ੁਰਗ ਬਾਪੂ ਸੂਰਤ ਸਿੰਘ ਜੀ ਹਜੇ ਵੀ ਉਹਨਾਂ ਦਾ ਸੰਘਰਸ਼ ਜਾਰੀ ਹੈ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਪਰ ਕਾਫੀ ਸਿੱਖਾਂ ਦੇ ਵੱਲੋਂ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਮਾਨਸਿਕ ਤੌਰ ਤੇ ਮੋਰਲ ਤੌਰ ਤੇ ਜਿੱਥੇ ਸਰਦਾਰ ਸੂਰਤ ਸਿੰਘ ਦੀ ਪੂਰੀ ਤਰ੍ਹਾਂ ਸਪੋਰਟ ਕਰਦੇ ਹਾਂ, ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਦੀ ਜਿਹੜੀਆਂ ਸੰਗਤਾਂ ਨੇ ਆਮ ਰੂਪ ਵਿੱਚ ਉਹ ਖੜੀਆਂ ਨੇ। ਅਸੀਂ ਗੁਰਦੁਆਰਾ ਸਾਹਿਬਾਨ 'ਚ ਸੰਗਤਾਂ ਨੂੰ ਪ੍ਰੇਰ ਕੇ ਉਹਨਾਂ ਦੀ ਪਟੀਸ਼ਨ ਤੇ ਦਸਤਖਤ ਕਰਾਉਣ ਦਾ ਯਤਨ ਕੀਤਾ ਔਰ ਆਪਣੇ ਗੁਰਦੁਆਰਾ ਸਾਹਿਬ ਵਿਖੇ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਹਿਜ ਪਾਠ ਲਿਖਾਏ ਨੇ ਔਰ ਫਰੈਂਡਸ ਆਫ ਦਾ ਸਿੱਖ ਕਾਕਸ ਵੱਲੋਂ ਅਸੀਂ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਨੂੰ ਬੇਨਤੀ ਕੀਤੀ ਹੈ ਔਰ ਇਸੇ ਸਾਡੇ ਹਲਕੇ ਦੇ ਕਾਂਗਰਸਮੈਨ ਜੋ ਜਿਸ ਏਰੀਏ ਤੋਂ ਉਹਨਾਂ ਦਾ ਬੇਟਾ ਉੱਥੇ ਜਾ ਕੇ ਜਿਹਨੂੰ ਗ੍ਰਿਫਤਾਰ ਕੀਤਾ ਹੋਇਆ, ਉਸ ਏਰੀਏ ਤੋਂ ਮਕਨਰੀ ਜਿਹੜੇ ਕਾਂਗਰਸਮੈਨ ਨੇ, ਉਹਨਾਂ ਨੇ ਕਾਂਗਰਸਮੈਨਾਂ ਨੂੰ ਇੱਕ ਚਿੱਠੀ ਲਿਖੀ ਹੈ ਕਿ ਉਹੀ ਚਿੱਠੀ ਉਹਨਾਂ ਨੇ ਕਾਕਸ ਨੂੰ ਤੇ ਦੂਜੇ ਜਿਹੜੇ ਕਾਕਸ ਨੇ ਲਾਈਕ ਮਾਈਂਡਡ ਕਾਂਗਰਸਮੈਨ ਨੇ ਉਹਨਾਂ ਨੂੰ ਲਿਖੀ ਹੈ ਔਰ ਕੱਲ ਨੂੰ ਉਹ ਚਿੱਠੀ ਤਿਆਰ ਹੋ ਕੇ ਜਿਹੜੇ ਉੱਥੋਂ ਸਾਡੇ ਜੌਨ ਕੈਰੀ ਨੇ ਜਿਹੜੇ ਸੈਕਟਰੀ ਆਫ ਸਟੇਟ ਨੇ, ਕੱਲ ਨੂੰ ਉਹ ਚਿੱਠੀ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਏਗੀ ਔਰ ਉਹ ਸਟੇਟ ਡਿਪਾਰਟਮੈਂਟ ਦੇ ਰਸਤੇ ਹਿੰਦੁਸਤਾਨ ਦੀ ਸਰਕਾਰ ਦੇ ਕੋਲ ਇਹ ਮਸਲਾ ਉਠਾਉਣ ਨੂੰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਔਰ ਅਸੀਂ ਨਾਲ ਦੀ ਨਾਲ ਫਿਰ ਗੱਲ ਦੁਹਰਾਉਣੀ ਚਾਹੁੰਦੇ ਹਾਂ ਕਿ ਅਸੀਂ ਪਰਿਵਾਰ ਦੇ ਨਾਲ ਅਤੇ ਸਰਦਾਰ ਸੂਰਤ ਸਿੰਘ ਖਾਲਸਾ ਦੇ ਨਾਲ ਅਸੀਂ ਭਾਵਨਾਤਮਕ ਤੌਰ ਤੇ ਪੂਰੀ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਉਹਨਾਂ ਦੇ ਪਰਿਵਾਰ ਤੇ ਜੋ ਤਸ਼ੱਦਦ ਹੋ ਰਿਹਾ ਅਸੀਂ ਇਹਦੀ ਪੁਰਜੋਰ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਔਰ ਇੱਥੋਂ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇੱਕ ਇੱਥੋਂ ਦੇ ਸ਼ਹਿਰੀਆਂ ਨੂੰ ਜਿਹੜਾ ਨਜਾਇਜ਼ ਤੌਰ ਤੇ ਉੱਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ, ਉਹਨਾਂ ਦੀ ਛੇਤੀ ਤੋਂ ਛੇਤੀ ਰਿਹਾਈ ਹੋਵੇ ਤਾਂ ਜੋ ਆਪਣੇ ਪਰਿਵਾਰ ਮਿਲ ਕੇ ਆਪਣੇ ਬਜ਼ੁਰਗਾਂ ਦੀ ਸੇਵਾ ਕਰ ਸਕਣ। ਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.